व्यूअर्स वेलकम बैक टू प्रोग्राम। सो व्यूअर्स गलबात करांगे कि व्यूअर्स इਉਂ ਜਾਪਦਾ ਹੈ ਕਿ ਭਾਰਤ ਦੀ ਮੋਦੀ ਸਰਕਾਰ ਨੇ ਵਪਾਰਕ ਡੀਲ ਲਈ ਅਮਰੀਕਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਨੇ। ਇਸ ਦੀ ਇੱਕ ਇੰਡੀਕੇਸ਼ਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਮੋਦੀ ਦੇ ਦਿਨ ਦੇ ਜਿਹੜੇ ਜਨਮ ਦਿਨ ਦੇ ਉੱਤੇ ਉਸ ਨੂੰ ਦਿੱਤੀ ਗਈ ਵਧਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੜਾ ਦਿਲਚਸਪ ਸਿਨੈਰੀਓ ਬਣ ਰਿਹਾ ਜਦੋਂ ਅਸੀਂ ਭਾਰਤ ਅਮਰੀਕਾ ਸੰਬੰਧਾਂ ਵੱਲ ਦੇਖਦੇ ਹਾਂ। ਤੇ ਇੱਕ ਪਾਸੇ ਜਿਹੜੀ ਕੰਸਿਸਟੈਂਟ ਨੀਤੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਟੈਰਿਫ ਦੇ ਮੁੱਦੇ ਤੇ ਭਾਰਤ ਨੂੰ ਟੈਰਿਫ ਕਿੰਗ ਔਰ ਸਜ਼ਾ ਦੇ ਤੌਰ ਤੇ ਕਿ ਰੂਸ ਤੋਂ ਤੇਲ ਬਾਏ ਕਰ ਰਿਹਾ, ਰਾਦਰ ਇਸ ਯੂਕਰੇਨ ਵਾਰ ਨੂੰ ਮੋਦੀਜ਼ ਵਾਰ ਟਰੰਪ ਨੇ ਵੀ ਕਿਹਾ, ਪੀਟਰ ਨਵੈਰੋ ਉਹਨਾਂ ਦੇ ਐਡਵਾਈਜ਼ਰ ਨੇ ਵੀ ਕਿਹਾ। ਫਿਰ ਟ੍ਰੇਡ ਟਾਕ ਤਾਂ ਸਭ ਤੋਂ ਪਹਿਲਾਂ ਇੰਡੀਆ ਨੇ ਸ਼ੁਰੂ ਕਰਤੀ ਸੀ ਫਰਵਰੀ ਇਮੀਡੀਏਟ ਬਾਅਦ, ਲੇਕਿਨ ਫਿਰ ਪੌਜ਼ ਹੋਇਆ ਔਰ ਅਮਰੀਕਨ ਨੁਮਾਇੰਦੇ ਨੇ ਜਿਹੜਾ ਅਗਸਤ ਮਹੀਨੇ ਦੇ ਵਿੱਚ ਜਾਣਾ ਸੀ ਉਹ ਕੈਂਸਲ ਕਰ ਦਿੱਤਾ ਔਰ ਟਰੰਪ ਨੇ ਫਿਰ ਪੂਰਾ ਜਿਹੜਾ ਉਹ ਹੰਟਰ ਹੱਥ 'ਚ ਫੜ ਲਿਆ ਔਰ ਈਵਨ ਇੰਡੀਆ ਦੀ ਇਕੋਨਮੀ ਨੂੰ ਡੈਡ ਇਕੋਨਮੀ ਔਰ ਮੋਦੀ ਨੂੰ ਪੁਤਿਨ ਔਰ ਉਸ ਜਿਹੜਾ ਸ਼ੀ ਜਿਨਪਿੰਗ ਦੇ ਨਾਲ ਖੜਾ ਕਰਕੇ ਗੁੱਡ ਲੱਕ ਕਹਿ ਕੇ ਇਹ ਵੀ ਕਿਹਾ ਕਿ ਭਾਈ ਡੀਪਰ ਡਾਰਕਰ ਚਾਈਨਾ ਉਸ ਦੇ ਨਾਲ ਤੁਸੀਂ ਹੁਣ ਜਾ ਕੇ ਵਸੋ। ਸੋ ਉਸ ਸਾਰੇ ਤੋਂ ਇੱਕ ਸਟੇਜ ਤੇ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਗੱਲ ਮੁੱਕ ਗਈ ਔਰ ਜਿਨ੍ਹਾਂ ਨੂੰ ਸਾਡੀਆਂ ਰੈਗੂਲਰ ਬਰੀਫਿੰਗਸ ਦਾ ਯਾਦ ਹੋਏ ਅਸੀਂ ਇਹ ਕਿਹਾ ਸੀ ਕਿ ਵੀ ਇਹ ਟੂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਬਲੋ ਹਾਟ ਐਂਡ ਕੋਲਡ, ਇਹ ਸਟ੍ਰੈਟਜੀ ਦਾ ਹਿੱਸਾ ਹੈ ਅਮਰੀਕਾ ਦੀ, ਜਿਹਦੇ 'ਚ ਜਿਹੜੀ ਟ੍ਰੇਡ ਡੀਲ ਹੈ ਫਾਈਨਲੀ ਉਹਨਾਂ ਨੇ ਇੰਡੀਆ ਨੂੰ ਇਹ ਮਿਰਰ ਦਿਖਾ ਦਿੱਤਾ। ਇਕੱਲੀ ਇੱਕ ਮੁੱਦੇ 'ਤੇ ਹੀ ਨਹੀਂ ਸੀ, ਉਹਨਾਂ ਨੇ H1B ਵੀਜ਼ਾ 72% ਜਿਹੜੇ ਇੰਡੀਅਨਸ ਨੇ ਉਸ ਦੇ ਉੱਤੇ ਰੋਕ ਲਾਉਣ ਦੀ ਗੱਲ ਹੋਈ। ਇਹ ਵੀ ਹੋਇਆ ਕਿ ਆਊਟਸੋਰਸਿੰਗ ਵੀ ਖਤਮ ਹੋਏਗੀ, ਇਹ ਵੀ ਇਹ ਸਾਰੇ ਦਾ ਹਿੱਸਾ ਬਣਿਆ ਕਿ ਭਾਈ ਅੱਗੋਂ ਲਈ ਵੀ ਇਹ ਦੇਖਿਆ ਜਾਏਗਾ ਅਮਰੀਕਾ ਬਾਕੀ ਸੈਕਟਰਸ ਵੀ ਫਾਰਮਾ ਸੈਕਟਰ ਔਰ ਜਿਹੜਾ ਟੈਰਿਫ ਤੋਂ ਜਿਹਨੂੰ ਇਨੀਸ਼ੀਅਲੀ ਐਗਜ਼ੈਂਪਟ ਕੀਤਾ ਗਿਆ ਸੀ ਉਸ ਪਾਸੇ ਵੱਲ ਵੀ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇੱਕ ਪਾਸੇ ਭਾਰਤ ਦੀ ਕਰੰਸੀ ਦੇ ਬਾਵਜੂਦ ਕਿ 8-10 ਬਿਲੀਅਨ ਡਾਲਰ ਰਿਜ਼ਰਵ ਬੈਂਕ ਆਫ ਇੰਡੀਆ ਨੇ ਫੋਰਨ ਐਕਸਚੇਂਜ ਰਿਜ਼ਰਵ 'ਚੋਂ ਕੱਢ ਕੇ ਪਾਇਆ, ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਡਾਲਰ ਦੇ 88.1 ਪੈਸੇ ਦੇ ਉੱਤੇ ਡਾਂਸ ਕਰ ਰਿਹਾ ਔਰ ਉਹਨਾਂ ਦੇ ਇਕੋਨੋਮਿਸਟ ਨੇ ਵੀ ਕਹਿਣਾ ਸ਼ੁਰੂ ਕਰਤਾ ਸੀ ਕਿ ਭਾਈ ਇਹ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ 100 ਰੁਪਏ ਦੇ ਬਰਾਬਰ ਜਾ ਕੇ ਡਿੱਗੇਗਾ। ਜੌਬਸ ਦੀ ਮਾਰਕੀਟ ਉੱਡ ਗਈ, ਸੁਸਾਈਡ ਸ਼ੁਰੂ ਹੋ ਗਏ, ਉਹ ਜੂਲਰੀ ਦਾ ਫੀਲਡ ਹੋਏ ਜਾਂ ਦੂਸਰੇ ਪਾਰਟ ਹੋਣ। ਸੋ ਇਸ ਸਾਰੇ ਦੇ ਚਲਦਿਆਂ ਰੀਅਲਾਈਜ਼ ਇੰਡੀਆ ਨੂੰ ਕਰਵਾਉਣਾ ਸੀ ਕਿ ਵੀ ਯੂ ਹੈਵ ਟੂ come back on the negotiation table and you have to do the deal on our conditions. So ਮਕਸਦ ਇਹ ਸੀ ਇਹ ਸਾਰੇ ਦਾ। ਹੁਣ ਇਉਂ ਜਾਪਦਾ ਹੈ ਕਿਉਂਕਿ ਅਜੇ ਕੋਈ ਵੀ ਚੀਜ਼ ਡੈਫੀਨੇਟਿਵ ਨਹੀਂ ਹੈ, ਲੇਕਿਨ ਇਹ ਜਿਹੜੇ ਤੌਰ ਤਰੀਕੇ ਕਿਉਂਕਿ ਜੇ ਅਮਰੀਕਨ ਆਪਣੀ ਡਿਪਲੋਮੇਸੀ ਜਾਂ ਆਪਣਾ ਦਿਖਾ ਰਹੇ ਨੇ ਤਾਂ ਇਹ ਵੀ 4000 ਸਾਲ ਪੁਰਾਣੇ ਚਾਣਕਿਆ ਦੇ ਪੁੱਤਰ ਨੇ। ਇਹਨਾਂ ਦਾ ਜੇ ਤੁਸੀਂ ਉਹ ਡੀਲ ਜਿਵੇਂ ਮੈਂ ਅਕਸਰ ਇੱਕ ਇਟਾਲੀਅਨ ਨੂੰ ਕੋਟ ਕਰਦਾ ਹੁੰਦਾ ਜਿਹਨੇ ਜਿਹੜਾ ਸ਼ਾਹਜਹਾਂ ਦੇ ਪੀਰੀਅਡ ਦੇ ਵਿੱਚ ਉੱਥੇ ਆਗਰੇ ਪਹੁੰਚਿਆ ਕਿਉਂਕਿ ਸ਼ਾਹਜਹਾਂ ਦੀ ਹੈੱਡਕੁਆਟਰ ਆਗਰਾ ਹੀ ਸੀ, ਕੈਪੀਟਲ ਮੁਗਲ ਬਾਦਸ਼ਾਹਾਂ ਦੀ। ਕਾਫੀ ਕਦੇ ਆਗਰੇ ਕਦੇ ਦਿੱਲੀ, ਜਹਾਂਗੀਰ ਜ਼ਿਆਦਾ ਲਾਹੌਰ 'ਚ ਹੀ ਰਿਹਾ ਅਤੇ ਉਹਨੇ ਬੜਾ ਕੋਲੋਂ ਕਲੋਜ਼ਲੀ ਅਬਜ਼ਰਵ ਵੀ ਕੀਤਾ ਇਹਨਾਂ ਸਾਰਿਆਂ ਨੂੰ। ਤਾਂ ਉਹਨੇ ਆਪਣੇ ਜਿਹੜੇ ਮੈਮੋਇਰ ਲਿਖੇ ਜਿਹੜੇ ਬਾਅਦ 'ਚ ਟਰਾਂਸਲੇਟ ਹੋਏ ਉਹਨੇ ਇਟਾਲੀਅਨ ਜ਼ਬਾਨ 'ਚ ਲਿਖੇ ਸੀ। ਉਹ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਬਾਣੀਆ ਕੌਮ ਹੈ ਇਹਨਾਂ ਦੀ ਜਿਹੜੇ ਮੁਗਲ ਰਾਜ ਦੇ ਵਿੱਚ ਵੀ ਜਿਹੜੇ ਅਕਾਊਂਟ ਹੈਂਡਲ ਕਰਦੇ ਨੇ ਔਰ ਜਿਹੜੇ ਦਰਬਾਰ ਦੇ ਵਿੱਚ ਵੀ ਇਨਫਲੂਐਂਸ ਰੱਖਦੇ ਨੇ, ਇਹ ਸਟ੍ਰੇਟ ਫਾਰਵਰਡ ਨਹੀਂ ਹੈਗੇ, ਇਹ ਬਹੁਤ ਸ਼ਰੂਡ ਨੇ। ਉਹਨੇ ਫਿਰ ਉਦਾਹਰਣ ਦਿੱਤੇ, ਉਹਨੇ ਕਿਹਾ ਜੇ ਕਿਸੇ ਨੂੰ ਪੁੱਛ ਲਓ ਵੀ ਅੱਜ ਕਿਹੜਾ ਦਿਨ ਹੈ ਤੇ ਇਹ ਕਹਿਣਗੇ ਕਿ ਕੱਲ੍ਹ ਮੰਗਲਵਾਰ ਸੀ। ਉਹਨਾਂ ਨੂੰ ਜੇ ਕੋਈ ਕਹੇ ਕਿ ਨਹੀਂ ਜੀ ਅਸੀਂ ਪੁੱਛਿਆ ਵੀ ਅੱਜ ਕਿਹੜਾ ਦਿਨ ਹੈ, ਫਿਰ ਕਹਿਣਗੇ ਕਿ ਕੱਲ੍ਹ ਵੀਰਵਾਰ ਹੋਏਗਾ। ਉਹਨੇ ਕਹਿਣਾ ਵੀ ਜਿਹੜਾ ਦਿਨ ਹੈ ਕਿਉਂਕਿ ਸਟ੍ਰੇਟ ਫਾਰਵਰਡ ਆਨਸਰ ਤਾਂ ਦਿੰਦਾ ਹੀ ਨਹੀਂ ਹੈ। ਇਹ ਉਹਨਾਂ ਨੇ ਕਿਹਾ ਵੀ ਇਹੀ ਇਹਨਾਂ ਦੀ ਕਨਿੰਗਨੈਸ ਹੈ ਔਰ ਈਵਨ ਜਿਹੜੀਆਂ ਫਾਈਨੈਂਸ਼ੀਅਲ ਮੈਟਰਸ ਔਰ ਦੂਸਰੀਆਂ ਤੀਸਰੀਆਂ ਨੇ ਇਹਨਾਂ ਨੂੰ ਇਹ ਹੈਂਡਲ ਕਰਦੇ ਨੇ। ਮੁਗਲਾਂ ਕੋਲ ਵੀ ਇਸ ਕਿਸਮ ਦੀ ਉਹ ਆਪਣੇ ਤੌਰ ਤੇ ਬਹਾਦਰ ਸੀ ਜਾਂ ਜ਼ਾਲਮ ਸੀ, ਉਹ ਵੱਖਰੀ ਕਹਾਣੀ ਹੈ ਕਿ ਬਹਾਦਰੀ ਦਾ ਇੱਕ ਹਿੱਸਾ ਜ਼ੁਲਮ ਦੇ ਨਾਲ ਜੁੜ ਜਾਂਦਾ ਹੈ। ਲੇਕਿਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ
ਇਹ ਜਿਹੜੇ ਸਾਮ ਦਾਮ ਦੰਡ ਭੇਦ ਵਾਲੇ ਨੇ ਵੈਨ ਇਟ ਕਮਸ ਟੂ ਨੈਗੋਸ਼ੀਏਟ, ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਇਹਨਾਂ ਨੂੰ ਕਿ ਸਾਡੇ ਨਾਲ ਕਿਵੇਂ ਇਹਨਾਂ ਨੇ ਕਿਹੜੀ ਵਿਸਾਤ ਵਿਛਾਈ, ਕਿਵੇਂ ਅਸੀਂ ਉਹਦੇ 'ਚ ਫਸੇ। ਤੇ ਜਦੋਂ 47 ਲੰਘ ਗਿਆ ਤੇ ਸਿੱਖ ਲੀਡਰਾਂ ਨੇ ਯਾਦ ਕਰਾਇਆ ਕਿ ਜੀ ਸਾਨੂੰ ਤਾਂ ਤੁਸੀਂ ਆਟੋਨੋਮਸ ਰੀਜਨ ਦੇਣਾ ਨਾਰਥ, ਜਿੱਥੇ ਅਸੀਂ ਵੀ ਐਕਸਪੀਰੀਅੰਸ ਕਰ ਸਕੀਏ ਗਲੋ ਆਫ ਫਰੀडम। ਉਹਨਾਂ ਨੇ ਸਿੰਪਲ ਕਿ ਸਰਕਮਸਟੈਂसेस हैव नाउ चेंज, तब बात और थी अब बात और है। ਹੁਣ ਇਹੀ ਇਸ ਦੇ ਚੱਲਦੇ ਆ ਅਮਰੀਕਨਸ ਨੇ ਜਦੋਂ ਟਰੰਪ ਨੇ ਵੀ ਕਿਹਾ ਸੀ ਕਿ ਬਹੁਤ ਟਫ ਨੈਗੋਸ਼ੀਏਟਰ, ਮੋਦੀ ਨੇ ਖੜੇ ਕਰਕੇ ਕਿਹਾ ਸੀ ਕਿ ਵੀ ਇਹ ਬਹੁਤ ਟਫ ਨੈਗੋਸ਼ੀਏਟਰ ਹੈ। ਹਾਲਾਂਕਿ ਇਹਨਾਂ ਨੂੰ ਲੱਗਿਆ ਜੀ ਸਾਨੂੰ, ਪਰ ਉਹ ਇਹਨਾਂ ਨੂੰ ਦੇ ਰਹੇ ਸੀ ਕਿ ਵੀ ਹੁਣ ਇਸ ਵਾਰ ਅਸੀਂ ਤੁਹਾਨੂੰ ਸਮਝ ਗਏ ਹਾਂ, ਇਹ ਇੱਕ ਤਰਫਾ ਨਹੀਂ ਚੱਲ ਸਕਦਾ ਵੀ ਤੁਸੀਂ 2% ਲਾ ਦਿਓ ਟੈਰਿਫ ਔਰ ਇੱਥੇ ਸਾਡੀ ਤੁਸੀਂ ਖੁੱਲ੍ਹ ਮਾਣਦੇ ਰਹੋ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਥੋੜ੍ਹਾ ਜਿਹਾ ਟਰੰਪ ਇਹ ਢੈਲੇ ਹੋਏ ਜ਼ਾਹਰ ਹੈ, ਜਿਹੜਾ ਬੈਕਗਰਾਊਂਡ ਚੈਨਲ ਹੁੰਦੇ ਨੇ ਉਹਦੇ ਨਾਲ ਗੱਲਬਾਤ ਚੱਲ ਰਹੀ ਹੁੰਦੀ ਹੈ, ਉਹਨਾਂ ਨੇ ਫੀਲਰ ਥਰੋ ਕੀਤਾ ਹੋਏਗਾ ਕਿ ਜੀ ਅਸੀਂ ਤਿਆਰ ਹਾਂ ਤੁਹਾਡੀਆਂ ਟਰਮਸ ਦੇ ਉੱਤੇ। ਔਰ ਉਹਨਾਂ ਨੇ ਕਿਹਾ ਠੀਕ ਹੈ, ਜਿਹੜੀ ਨੈਗੋਸ਼ੀਏਸ਼ਨ ਅਗਸਤ ਦੇ ਮਹੀਨੇ 'ਚ ਸਸਪੈਂਡ ਕੀਤੀ ਸੀ, ਅਜੇ ਪ੍ਰੋਪਰ ਜਿਹੜੀ ਡੀਲ ਨਾਲ ਰਿਲੇਟਡ ਨੈਗੋਸ਼ੀਏਸ਼ਨ ਸ਼ੁਰੂ ਨਹੀਂ ਹੋਈ ਹੈ, ਲੇਕਿਨ ਉਹਨਾਂ ਨੇ ਗੁੱਡਵਿਲ ਦੇ ਤੌਰ ਤੇ ਅਮਰੀਕਾ ਦੇ ਜਿਹੜੇ ਟ੍ਰੇਡ ਐਗਰੀਮੈਂਟ ਨੈਗੋਸ਼ੀਏਸ਼ਨ ਦੇ ਇੱਕ ਪ੍ਰੋਮੀਨੈਂਟ ਮਿਸਟਰ ਬ੍ਰੈਂਡਨ ਲਿੰਚ, ਉਹ ਦਿੱਲੀ ਗਏ ਸਪਟੈਂਬਰ 16 ਔਰ ਉਹ ਕੋਈ ਰੈਗੂਲਰ ਡੀਲ ਨਹੀਂ ਹੈ, ਲੇਕਿਨ ਇਹ ਗੁੱਡਵਿਲ ਮੈਸੇਜ ਦੇਣਾ ਸੀ ਕਿ ਵੀ ਕਿ ਇਹਦੇ ਉੱਤੇ ਜਿਹੜੀ ਇੰਡੀਆ ਦੀ ਮਿਨਿਸਟਰੀ ਆਫ ਕਮਰਸ ਔਰ ਇੰਡਸਟਰੀ ਨੇ ਰਿਲੀਜ਼ ਦਿੱਤੀ ਹੈ, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਟੀਮ ਆਫੀਸ਼ੀਅਲਸ ਦੀ ਯੂਨਾਈਟਡ ਸਟੇਟ ਟ੍ਰੇਡ ਰਿਪਰੈਜ਼ੈਂਟੇਟਿਵ ਚੀਫ ਨੈਗੋਸ਼ੀਏਟਰ ਜਿਹੜੇ ਨੇ ਬ੍ਰੈਂਡਨ ਲਿੰਚ ਦੀ ਕਿਆਦਤ ਦੇ ਵਿੱਚ ਆਈ 16 ਸਤੰਬਰ ਨੂੰ। ਉਹਨਾਂ ਨੇ ਸਾਡੇ ਡਿਪਾਰਟਮੈਂਟ ਆਫ ਕਮਰਸ ਦੇ ਆਫੀਸ਼ੀਅਲਸ ਨਾਲ ਗੱਲਬਾਤ ਕੀਤੀ, ਜਿਸ ਨੂੰ ਸਾਡੇ ਸੈਕਟਰੀ ਡਿਪਾਰਟਮੈਂਟ ਆਫ ਕਮਰਸ ਜਿਹੜੇ ਇੰਡੋ US ਟ੍ਰੇਡ ਟਾਈਜ਼ ਦੇ ਉੱਤੇ ਲੀਡ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ। Acknowledging the endurance importance of bilateral trade between India and US, the discussions were positive ਕਿ ਜੀ ਅਸੀਂ ਜਿਹੜੀ ਡੀਲ ਕਰਨੀ ਹੈ ਉਹਦੀਆਂ positive discussions ਹੋਈਆਂ, and forward looking covering various aspects of trade deal ਕਿ ਅਸੀਂ ਅੱਡ ਜਿਹੜੇ ਟ੍ਰੇਡ ਡੀਲ ਦੇ ਸ਼ੋਬੇ ਨੇ ਉਹਨਾਂ 'ਤੇ ਗੱਲਬਾਤ ਕੀਤੀ ਔਰ ਅਸੀਂ ਇਹ ਡਿਸਾਈਡ ਕੀਤਾ ਕਿ ਜੀ ਇਹ ਜਿਹੜੀ ਗੱਲਬਾਤ ਹੈ ਟ੍ਰੇਡ ਐਗਰੀਮੈਂਟ ਦੀ, ਇਹਨੂੰ ਹੋਰ ਅਸੀਂ ਇੰਟੈਂਸੀਫਾਈ ਕਰਾਂਗੇ ਜਾਂ ਤੇਜ਼ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਵੀ ਇਨਸਾਈਡ ਉਹਨਾਂ ਨੇ ਇਹਨਾਂ ਨੂੰ ਅਮਰੀਕਾ ਨੂੰ ਕਿਹਾ ਕਿ ਜੀ ਅਸੀਂ ਹਜ਼ੂਰ ਸਾਡੇ ਮਾਈ ਬਾਪ ਅਸੀਂ ਕਰਦੇ, ਕਿਉਂਕਿ ਅੱਜ ਜਦੋਂ ਮੋਦੀ ਦਾ 75ਵਾਂ ਜਨਮ ਦਿਨ ਸੀ ਔਰ ਬੜੀ ਇਹ ਖਬਰ ਉਹਨਾਂ ਨੇ ਘੁਮਾਈ ਕਿ ਜੀ ਦੇਖੋ ਟਰੰਪ ਨੇ ਮੋਦੀ ਨੂੰ ਵਧਾਈ ਦਿੱਤੀ। ਹੁਣ ਜੇ ਤੁਸੀਂ ਇਹਨਾਂ ਦੇ ਮੀਡੀਆ 'ਚੋਂ ਸੱਚਾਈ ਕੱਢੋ ਤਾਂ ਹੈਡਲਾਈਨ ਹੈ ਟਰੰਪ ਡਾਇਲਸ ਮੋਦੀ ਆਵਰਸ ਆਫਟਰ ਪੋਜ਼ਿਟਿਵ ਟ੍ਰੇਡ ਟਾਕਸ। ਟਰੰਪ ਨੇ ਆਵਰਸ ਆਫਟਰ, ਕਈ ਘੰਟੇ ਬਾਅਦ, ਪਹਿਲਾਂ ਉਹਨੇ ਇਨਪੁਟ ਲਈ ਵੀ ਕਿਵੇਂ ਬੰਦੇ ਦਾ ਪੁੱਤ ਬਣੇ ਕਿ ਨਹੀਂ, ਉਹਨੇ ਕਿਹਾ ਜੀ ਬਣ ਗਏ। ਉਹਨੇ ਕਿਹਾ ਵੀ ਠੀਕ ਹੈ, ਫਿਰ ਉਹਨੇ ਜਿਹੜਾ ਟਰੰਪ ਨੇ ਫੋਨ ਚੱਕਿਆ ਮੋਦੀ ਨੂੰ ਕੀਤਾ ਔਰ ਉਹਦੇ 'ਚ ਜਿਹੜੀ ਗੱਲ ਟਰੰਪ ਨੇ ਕਹੀ ਉਹ ਵੀ ਅਸੀਂ ਦੱਸ ਦਿੰਦੇ। ਉਹਦੇ 'ਚ ਜਿਹੜਾ ਉਹਨਾਂ ਦੇ ਆਪਣੇ ਸੋਸ਼ਲ ਟਰੰਪ ਟਰੂਥ ਸੋਸ਼ਲ ਉਸ 'ਤੇ ਪੋਸਟ ਕੀਤਾ, ਜਸਟ ਹੈਡ ਏ ਵੰਡਰਫੁਲ ਫੋਨ ਕਾਲ ਵਿਦ ਮਾਈ ਫਰੈਂਡ ਪ੍ਰਾਈਮ ਮਿਨਿਸਟਰ ਮੋਦੀ, ਵੰਡਰਫੁਲ ਕਾਲ, ਆਈ ਵਿਸ਼ਡ ਹਿਮ ਏ ਵੈਰੀ ਹੈਪੀ ਬਰਥਡੇ, ਜਨਮ ਦਿਨ ਮੁਬਾਰਕ, ਹੀ ਇਜ਼ ਡੂਇੰਗ ਏ ਟਰਮੈਂਡਸ ਜੌਬ, ਜ਼ਬਰਦਸਤ ਕੰਮ ਕਰ ਰਿਹਾ। ਨਰਿੰਦਰ, ਥੈਂਕ ਯੂ ਫॉर योर सपोर्ट ऑन एंडिंग द वॉर बिटवीन रशिया एंड यूक्रेन। ਹੁਣ ਇਹ ਮੈਨੂੰ ਇਹਦੇ ਤੇ ਮੈਂ ਸਮਾਈਲ ਵੀ ਕੀਤਾ ਪੜ੍ਹ ਕੇ। ਮੈਂ ਕਿਹਾ ਹੁਣ ਅਮਰੀਕਾ ਨੇ ਤਾਂ ਰਿਪੀਟਡਲੀ ਕਿਹਾ ਸੀ ਵੀ ਇਹ ਮੋਦੀਜ਼ ਵਾਰ ਹੈ, ਕਿਉਂਕਿ ਇਹ ਰਸ਼ੀਅਨ ਆਇਲ 42% ਉਹਨਾਂ ਦਾ ਆਇਲ ਬਾਏ ਕਰਦੇ ਨੇ, ਪੈਸੇ ਜਾਂਦੇ ਨੇ, ਉਹਨਾਂ ਦੀ ਵਾਰ ਮਸ਼ੀਨਰੀ ਫਿਊਰ ਹੁੰਦੀ ਹੈ ਤੇ ਯੂਕਰੇਨ ਨੂੰ ਮਾਰ ਪੈ ਰਹੀ ਹੈ। ਅਸੀਂ ਯੂਕਰੇਨ ਦੀ ਫਾਈਨੈਂਸ਼ੀਅਲ ਹੈਲਪ ਕਰਦੇ, ਅਮਰੀਕਨ ਟੈਕਸਪੇਅਰ ਮਨੀ 'ਚੋਂ ਜਾਂਦਾ। ਹੁਣ ਵਧਾਈ ਦੇਣਾ, ਵੰਡਰਫੁਲ ਮੈਨ, ਟਰਮੈਂਡਸ ਮੈਨ, ਇਹ ਸਮਝ, ਲੇਕਿਨ ਇਹ ਹੈ ਥੈਂਕ ਯੂ ਫॉर योर ਸਪੋਰਟ ਔਨ ਐਂਡਿੰਗ ਦਾ ਵਾਰ ਬਿਟਵੀਨ ਰਸ਼ੀਆ ਐਂਡ ਯੂਕਰੇਨ, ਕਿ ਰੂਸ ਤੇ ਯੂਕਰੇਨ ਦੇ ਵਿੱਚ ਵਾਰ ਐਂਡ ਕਰਨ ਲਈ ਤੁਹਾਡੀ ਮਦਦ ਦਾ ਸ਼ੁਕਰ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਇਨਸਾਈਡ ਇਹ ਸ਼ੋਰ ਕਰ ਦਿੱਤਾ ਹੈ ਕਿ ਅਸੀਂ ਰੂਸ ਤੋਂ ਤੇਲ ਨਹੀਂ ਖਰੀਦਾਂਗੇ। ਔਰ ਇਹ ਗੱਲ ਰਿਪੀਟਡਲੀ, ਕਿਉਂਕਿ ਟਰੰਪ ਨੇ ਵੀ ਕਿਹਾ
ਔਰ ਜਦੋਂ ਇਹ ਉਹਨਾਂ ਦਾ ਨੁਮਾਇੰਦਾ ਮਿਸਟਰ ਬ੍ਰੈਨਡ ਦਿੱਲੀ 'ਚ ਬੈਠਾ ਹੈ ਤੇ ਇਧਰ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਖਬਰ ਹੈ, ਟਰੰਪ ਵਾਰਨਸ ਯੂਰਪ to stop buying oil from Russia, asked Zelensky have to make a deal ਕਿ ਵੀ ਇੱਕ ਪਾਸੇ ਉਹਨਾਂ ਨੇ ਇਹ ਕਿਹਾ ਕਿ ਵੀ ਯੂਰਪ ਨੂੰ ਕੰਡੀਸ਼ਨ ਰੱਖਤੀ ਟਰੰਪ ਨੇ ਕਿ ਪਹਿਲੀ ਇਹ ਦੇਖਣਾ ਵੀ ਅਸੀਂ ਤੁਹਾਡੀ ਤਾਂ ਮਦਦ ਕਰਾਂਗੇ, ਤੁਸੀਂ ਰੂਸ ਤੋਂ ਜਿਹੜਾ ਉਹ ਆਇਲ ਬਾਇਆ ਕਰਨਾ ਬੰਦ ਕਰੋ। ਔਰ ਹੁਣ ਜੇ ਇੰਡੀਆ ਨੂੰ ਜੇ ਮੋਦੀ ਇਹ ਟਰੰਪ ਕਹਿ ਰਿਹਾ ਹੈ ਆਪਣੇ ਟਵੀਟ ਦੇ ਵਿੱਚ ਕਿ ਯੂਕਰੇਨ ਵਾਰ ਨੂੰ ਖਤਮ ਕਰਨ ਜਿਹੜੀ ਮਦਦ ਮੋਦੀ ਤੋਂ ਕਰ ਰਹੇ ਹੈ, ਇਹਦਾ ਮਤਲਬ ਇਹ ਹੈ ਵੀ ਦੇ ਹੈਵ ਐਗਰੀਡ ਕਿ ਵੀ ਅਸੀਂ ਰਸ਼ੀਅਨ ਆਇਲ ਬਾਏ ਨਹੀਂ ਕਰਾਂਗੇ। ਔਰ ਇਸ ਦੇ ਜਵਾਬ ਦੇ ਵਿੱਚ ਫਿਰ ਮੋਦੀ ਜੀ ਨੇ ਵੀ ਆਪਣੇ ਅੰਗਰੇਜ਼ੀ ਵਾਲੇ ਸਾਥੀ ਤੋਂ ਲਿਖਵਾਇਆ, ਥੈਂਕ ਯੂ ਮਾਈ ਫਰੈਂਡ ਪ੍ਰੈਜ਼ੀਡੈਂਟ ਟਰੰਪ ਫॉर योर फोन कॉल एंड वार्म ग्रीटिंग्स ऑन माई 75th बर्थडे। शुक्रिया मेरा 75वां जन्मदिन की बधाई और बड़ी गर्म जो लाइक यू आई एम आल्सो फुली कमिटेड टू टेकिंग द इंडिया US कंप्रहेंसिव एंड ग्लोबल पार्टनरशिप टू न्यू हाइट्स। मैं भी चाहता इन्हों असी जी अमरीका भारत साझा ने इन्हों असी आसमाना ते लै जाइए। वी सपोर्ट योर इनिशिएटिव टूवर्ड्स ए पीसफुल रेजोल्यूशन ऑफ द पूरी फिर उन्होंने कहा कि भाई मैं भी सपोर्ट करदा कि तुहाडा जिहड़ा सारा पीसफुल एफर्ट है जिहड़ा यूक्रेन और दूसरा तीसरा ये कंप्लीट होए। सो इस तो एक गल बड़ी साफ और स्पष्ट है कि इंडिया ने सरेंडर किया है। ट्रंप का ये लफज कि जी थैंक यू मोदी फॉर एंडिंग यूक्रेन वॉर और नाल दी नाल उन्होंने ये मैसेज भी जिवें उन्होंने ट्रेजरी चीफ बेसेंट ने मैसेज दिता है कि भाई US वॉन्ट हिट चाइना विद टैरिफ्स ओवर रशियन ऑयल अनलेस यूरोप गोज फर्स्ट। यूरोप के सिर ते पाता। हुण अज ही ट्रंप UK पहुंचे हुए ने, उन्होंने प्राइम मिनिस्टर नाल मुलाकात है, लेकिन मैनूं ये लगता है भी ये मोर्चा अमरीकना नूं लगता है कि भी उन्होंने सर कर लिया, मोदी नूं झुका लिया और इसलिए मोदी का थैंक यू ट्रंप ने किया कि ये जी वार है वो एंड करन क्योंकि ये फैलन का भी डर है। हुण जिहड़े ड्रोन ने वो पोलैंड दे विच भी आके डिगे ने, रोमानिया च भी होया। हुण वो तो रेगूलर मैंबर ने नैटो दे, पोलैंड भी रोमानिया भी। तो ट्रंप नहीं चाहते कि भी ये जी है अल्टीमेटली रूस दे नाल, रूस भी वाटर टेस्ट कर रहा है, ड्रोन उधर सुट रहा है, इधर जिहड़ा उन्हें पूरा हुण ये देखना होएगा कि भी इधरों जुत्तियां खा के तो जाके रूस की कच्छ च बह गया सी मोदी ते हुण अमरीका की बांह मरोड़न तो जे इन्होंने कमिट कर लिया कि जी असी तेल नहीं खरीदते और जिहड़ा अजे एक अद्धा पार्ट मैनूं लगदा है जिहदे ते भारत च इन्हां दा फिर मोदी टिक नहीं सकेगा क्योंकि दोनों सैक्टर जिहड़े ने एग्रीकल्चर और डेयरी सैक्टर उहदे ते भी इन्हां ने जिहड़ा है वो कंसैशन दे देना है। और रूस का तो तेल ना खरीदण बारे तो मैनूं ये लगदा है कि भी बिल्कुल जे ट्रंप ने ये कहा भी थैंक यू यूक्रेन वार एंड करन च तेरी मदद लई ते ये मोर्चा उन्होंने सर कर लिया। जी डॉक्टर साहब बहुत बहुत धन्यवाद। सो अथले ब्रेक व्यूअर्स तुसीं इस तरह बने रहना। सो मिलते हैं छोटे ਜਿਹੇ ब्रेक तो बाद।